ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ 29 ਜੂਨ 2022 15 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ ਤੇ ਅੱਜ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਨੇ, ਖਬਰਾਂ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਜਿਹੜੀ ਸਪਾਂਸਰਸ਼ਿਪ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਚੱਠਾ ਹੋਰਾਂ ਵੱਲੋਂ ਭੇਜੀ ਗਈ ਹੈ ਡਾਕਟਰ ਰਣਜੀਤ ਸਿੰਘ ਦੀ ਯਾਦ ਦੇ ਵਿੱਚ। ਉਹਨਾਂ ਦਾ ਮਤਲਬ ਗੱਲ ਕਰਦੇ ਹਾਂ, ਭਾਵਕ ਵੀ ਸੀਗੇ। ਇਹੀ ਸੀ ਉਹਨਾਂ ਦਾ, ਕਹਿੰਦੇ ਵੀ ਸਾਡਾ ਤੇ ਨਿਊਯਾਰਕ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਵਸਦਾ ਸੀ। ਉਹਨਾਂ ਦੇ ਅਕਾਲ ਚਲਾਣੇ ਨੇ ਇੱਕ ਸਦਮਾ ਜਿਹਾ ਦਿੱਤਾ ਤੇ ਦ੍ਰਿੜ ਵੀ ਉਹਨਾਂ ਨੇ ਕਰਾਈ ਹੈ ਗੱਲ। ਕਹਿੰਦੇ ਨਹੀਂ, ਉਹਨਾਂ ਦਾ ਪ੍ਰੋਜੈਕਟ ਜਿਹੜਾ ਸੀ ਟੀਵੀ 84 ਦਾ, ਉਹਨਾਂ ਦੇ ਕੋ-ਫਾਊਂਡਰ ਸੀ। ਉਹਨਾਂ ਨੇ ਇਸ ਦੇ ਵਿੱਚ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਆਪਣਾ ਤਨ ਮਨ ਧਨ ਜਿਹੜਾ ਆ ਲਾਇਆ ਤੇ ਉਹਨਾਂ ਨੇ ਆਪਣੀ ਜਿਹੜੀ ਸਪੋਰਟ ਹੈ ਉਹ ਦਿੱਤੀ ਹੈ ਟੀਵੀ 84 ਦੇ ਲਈ, ਇਸ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ। ਸੋ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਉਹ ਉਹਨਾਂ ਵੱਲੋਂ ਭੇਜੀ ਗਈ ਹੈ। ਦੇਖੋ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਡਾਕਟਰ ਰਣਜੀਤ ਸਿੰਘ ਜਿਸ ਨੂੰ ਵੀ ਮਿਲੇ ਕੌਮੀ ਨਿਸ਼ਾਨੇ 'ਤੇ ਕੰਮ ਕਰਦੇ ਆ ਜਾਂ ਨਿੱਜੀ ਜ਼ਿੰਦਗੀ 'ਚ ਜਾਂ ਕਾਰੋਬਾਰੀ ਜ਼ਿੰਦਗੀ 'ਚ, ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਜੋ ਥਾਂ ਬਣਾਈ ਉਹ ਪਿਛਲੇ ਇਹਨਾਂ 8-10 ਦਿਨਾਂ ਤੋਂ, ਜਦੋਂ ਤੋਂ ਇਹ ਪਾਣਾ ਵਾਪਰਿਆ, ਅਸੀਂ ਦੇਖ ਸਕਦੇ। ਕੱਲ੍ਹ ਸ਼ਾਮ ਹੀ ਪਾਕਿਸਤਾਨੀ ਮੂਲ ਦੇ ਮਿਸਟਰ ਆਬਿਦ ਜਿਹੜੇ ਟੋਰਾਂਟੋ 'ਚ ਰਹਿੰਦੇ ਨੇ, ਉਹਨਾਂ ਦੀ ਕਾਲ ਆਈ ਔਰ ਲਗਭਗ 5 ਮਿੰਟ ਉਹ ਰੋਂਦੇ ਹੀ ਰਹੇ। ਮੈਨੂੰ ਜਿਹੜਾ ਇਸ ਗੱਲ, ਹਾਲਾਂਕਿ ਮੈਨੂੰ ਪਤਾ ਹੈ ਵੀ ਡਾਕਟਰ ਸਾਹਿਬ ਨਾਲ ਉਹ ਜਦੋਂ ਵੀ ਟਰੱਕ ਲੈ ਕੇ ਇੱਥੇ ਕਦੇ ਆਉਂਦੇ ਸੀ, ਮਿਲਦੇ ਵੀ ਰਹੇ, ਖੁਦ ਵੀ ਜਿਹੜਾ ਇਸ ਫੀਲਡ 'ਚ ਨੇ। ਲੇਕਿਨ ਮੈਂ ਇਹ ਜਾਣ ਕੇ ਹੈਰਾਨ ਵੀ ਹੋ ਰਿਹਾ ਕਿ ਕਿਵੇਂ ਡਾਕਟਰ ਸਾਹਿਬ ਨੇ ਕਿੰਨਿਆਂ ਦਿਲਾਂ ਨੂੰ ਟੱਚ ਕੀਤਾ ਹੋਇਆ ਔਰ ਉਹ ਜਿਸ ਕਿਸਮ ਦਾ ਵੈਰਾਗ ਮਿਸਟਰ ਆਬਿਦ ਨੇ ਕੀਤਾ, ਮੈਂ ਸਮਝਦਾ ਵੀ ਇਹ ਬਹੁਤ ਸਾਰਿਆਂ ਦੇ ਦਿਲਾਂ ਦੀ ਕਹਾਣੀ ਹੈ। ਔਰ ਚੱਠਾ ਸਾਹਿਬ ਜਿਹੜੇ ਸਾਡੇ ਲਈ ਵਾਸ਼ਿੰਗਟਨ DC ਦਾ ਜੇ ਜ਼ਿਕਰ ਕਰੀਏ ਤੇ ਵੀਰ ਨਰਿੰਦਰ ਸਿੰਘ ਔਰ ਵੀਰ ਬਲਵਿੰਦਰ ਸਿੰਘ ਚੱਠਾ, ਇਹ ਸਾਡੇ ਪਿੱਲਰ ਨੇ। ਔਰ ਇਹੀ ਗੱਲ ਜਦੋਂ ਡਾਕਟਰ ਸਾਹਿਬ ਦੇ ਜਾਣ ਦੀ ਖਬਰ ਉਹਨਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਜੀ ਸਾਡੇ ਲਈ ਤਾਂ ਨਿਊਯਾਰਕ ਦਾ ਮਤਲਬ ਹੀ ਡਾਕਟਰ ਰਣਜੀਤ ਸਿੰਘ ਸੀ, ਵੀ ਇਸ ਦਾ ਮਤਲਬ ਹੈ ਵੀ ਸਾਡਾ ਸ਼ਹਿਰ ਖਾਲੀ ਹੋ ਗਿਆ। ਔਰ ਇਹ ਕਿਉਂਕਿ ਅਲਟੀਮੇਟਲੀ ਇਹੀ ਭਾਵਨਾ, ਜਦੋਂ ਈਵਨ ਕੱਲ੍ਹ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਵਾਲਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਸ ਤੋਂ ਪਹਿਲਾਂ ਜਿਹਨੇ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਜੀ ਨਿਊਯਾਰਕ ਦਾ ਮਤਲਬ ਹੀ ਇਹ ਸੀ ਕਿ ਡਾਕਟਰ ਰਣਜੀਤ ਸਿੰਘ ਹੀ ਨਿਊਯਾਰਕ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਹੋਰ ਵੀ ਇੰਪੋਰਟੈਂਟ ਹੋ ਗਿਆ। ਮੈਂ ਜਿਵੇਂ ਆਪਣੀ ਟੀਵੀ 84 ਦੀ ਟੀਮ ਨੂੰ ਵੀ ਇਹ ਕਿਹਾ ਕਿ ਭਾਈ ਸਾਡੇ ਲਈ ਜਿਹੜਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਉਸ ਨੂੰ ਚੱਲਦਾ ਰੱਖਣਾ ਹੀ ਨਹੀਂ, ਇਸ ਨੂੰ ਕਿਵੇਂ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਅੱਗੇ ਲੈ ਕੇ ਜਾਣਾ, ਉਹਨਾਂ ਦੇ ਡ੍ਰੀਮਸ ਦੇ ਵਿੱਚ ਅਲ ਜਜ਼ੀਰਾ ਦੀ ਤਰ੍ਹਾਂ ਉਹ ਸੋਚਦੇ ਸੀ ਕਿ ਭਾਈ ਇਸ ਨੂੰ ਅਸੀਂ ਸਿੱਖਾਂ ਦਾ ਅਲ ਜਜ਼ੀਰਾ ਬਣਾਉਣਾ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਜਦੋਂ ਇਹ ਜ਼ਿਕਰ ਹੋ ਰਿਹਾ ਕਿ ਵੀ ਦੋਹਾ ਕਤਰ, ਛੋਟਾ ਜਿਹਾ ਦੇਸ਼ ਜਿੱਥੋਂ ਅਲ ਜਜ਼ੀਰਾ ਦੀ ਸ਼ੁਰੂਆਤ ਹੋਈ, ਉਹੀ ਜਿਹੜਾ ਅਲ ਜਜ਼ੀਰਾ ਕਤਰ ਦੀ ਪਛਾਣ ਬਣੀ। ਔਰ ਉਸੇ ਹੀ ਦੋਹਾ 'ਚ ਬੇਸਡ ਕਤਰ ਦੇ ਡਿਪਲੋਮੈਟਸ ਨੇ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਗੱਲਬਾਤ ਕਰਵਾ ਕੇ ਫਾਈਨਲੀ 2020 ਦੇ ਵਿੱਚ ਉਹ ਸਮਝੌਤਾ ਹੁੰਦਾ ਹੈ ਔਰ 15 ਅਗਸਤ 2021 ਨੂੰ ਤਾਲਿਬਾਨ ਕਾਬਲ ਦੇ ਉੱਤੇ ਕਾਬਜ਼ ਹੁੰਦੇ ਨੇ। ਔਰ ਹੁਣ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਇਹੀ ਦੋਹਾ ਕਤਰ ਹੈ ਜਿੱਥੇ ਈਰਾਨ ਔਰ ਅਮਰੀਕਾ ਦੇ ਵਿਚਾਲੇ ਵੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਦੋਹਾ ਵੱਲੋਂ ਹੀ ਜਿਹੜਾ ਇਨੀਸ਼ੀਏਟ ਕੀਤਾ ਗਿਆ, ਕਿਉਂਕਿ ਨਿਊਕਲੀਅਰ ਮਾਮਲੇ ਨੂੰ ਲੈ ਕੇ ਪਾਬੰਦੀਆਂ ਨੇ। ਅਮਰੀਕਾ ਵੀ ਥੋੜ੍ਹਾ ਜਿਹਾ ਇਸ ਨੂੰ ਸੈਂਕਸ਼ਨਸ ਨੂੰ ਹਟਾਉਣ ਦੇ ਮੂਡ 'ਚ ਹੈ, ਈਰਾਨ ਵੀ ਜਿਹੜਾ ਥੋੜ੍ਹਾ ਲਚਕੀਲਾਪਨ ਦਿਖਾ ਰਿਹਾ। ਲੇਕਿਨ ਇਹ ਦੋਹਾ ਕਤਰ ਜਿੱਥੇ ਹੁਣ ਵੀ ਇਹ ਨੈਗੋਸ਼ੀਏਸ਼ਨ ਚੱਲ ਰਹੀ ਹੈ, ਇਸ ਦੀ ਇੰਪੋਰਟੈਂਸ ਹੀ ਅਲ ਜਜ਼ੀਰਾ ਦੇ ਨਾਲ ਸ਼ੁਰੂ ਹੋਈ, ਕਿਉਂਕਿ ਅਰਬ ਦੁਨੀਆ ਦੇ ਵਿੱਚ ਵੀ ਮੀਡੀਆ ਪੂਰਾ ਮਜ਼ਲ ਕੀਤਾ ਹੁੰਦਾ ਸੀ, ਕੋਈ ਆਵਾਜ਼ ਨਿਕਲਦੀ ਨਹੀਂ ਸੀ।
ਔਰ ਇਹ ਜਦੋਂ ਅਲ ਜਜ਼ੀਰਾ ਸ਼ੁਰੂ ਹੁੰਦਾ ਹੈ, ਈਵਨ ਅਮਰੀਕਨ ਦਬਾਅ ਜਦੋਂ ਉਹਨਾਂ ਤੇ ਬਣਾਇਆ ਜਾਂਦਾ ਹੈ, ਕਿਉਂਕਿ ਸਾਊਦੀ ਅਰੇਬੀਆ UAE ਜਿਹੜੇ ਅਮਰੀਕਨ ਬਲੌਕ 'ਚ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ ਜਿਹੜੀ ਹਕੀਕਤ ਸਾਹਮਣੇ ਆ ਰਹੀ ਹੈ, ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ। ਔਰ ਅਮਰੀਕਨ ਸੈਕਟਰੀ ਆਫ ਸਟੇਟ ਨੇ ਜਦੋਂ ਉਹਨਾਂ ਨੂੰ ਕਿਹਾ, ਇਹ ਸ਼ਾਇਦ ਕਲਿੰਟਨ ਈਰਾ ਦੀ ਗੱਲ ਹੈ, ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਤੁਹਾਡੇ ਤੋਂ ਹੀ ਸਿੱਖਿਆ ਫਰੀडम ਆਫ ਐਕਸਪ੍ਰੈਸ਼ਨ ਕਿਹਨੂੰ ਕਹਿੰਦੇ ਨੇ, ਹੁਣ ਤੁਸੀਂ ਜਿਹੜੀ ਚੀਜ਼ ਸਾਡੇ ਤੋਂ ਸਿੱਖੀ ਹੈ, ਤੁਹਾਡੇ ਤੋਂ ਅਸੀਂ ਸਿੱਖੀ ਹੈ, ਸਾਨੂੰ ਉਹ ਸਬਕ ਤਾਂ ਨਾ ਭੁਲਾਓ। ਸੋ ਇਹ ਉਹਨਾਂ ਦੀ ਸਟਰੈਂਥ ਬਣਿਆ। ਔਰ ਇਵੈਂਚੁਅਲੀ ਇੱਕ ਨਿੱਕਾ ਜਿਹਾ ਕਤਰ, ਜੇ ਅੱਜ ਵੀ ਦੇਖੋ ਤੇ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਇੱਕ ਨਿੱਕੀ ਜਿਹੀ ਮੈਨੂੰ ਕਤਰ ਦੇਂਗੇ ਖਰਬੂਜ਼ੇ ਦੀ ਜਾਂ ਦੂਜੇ ਦੀ, ਉਹ ਨਿੱਕਾ ਜਿਹਾ ਕਤਰ ਜਿਹੜਾ ਹੈ ਇਸ ਵੇਲੇ ਉਹਨੇ ਆਪਣੀ ਉਸ ਜਿਹੜਾ ਸਬਕ ਉਹਨਾਂ ਨੇ ਫਰੀडम ਆਫ ਐਕਸਪ੍ਰੈਸ਼ਨ ਦੇ ਨਾਲ ਸਿੱਖਿਆ ਵੀ, ਸਿਖਾਇਆ ਵੀ, ਉਹ ਅੱਜ ਜਿਹੜਾ ਹੈ ਉਹ ਇੰਟਰਨੈਸ਼ਨਲ ਪਲੇਅਰ ਦੇ ਤੌਰ ਦੇ ਉੱਤੇ ਡਿਪਲੋਮੈਸੀ ਦੀ ਦੁਨੀਆ 'ਚ ਪਲੇ ਕਰ ਰਿਹਾ। ਸੋ ਅਸੀਂ ਸਮਝਦੇ ਹਾਂ, ਕਿਉਂਕਿ ਸੌਫਟ ਪਾਵਰ ਤੋਂ ਹੀ ਸ਼ੁਰੂ ਹੋਇਆ, ਮੀਡੀਆ ਇੱਕ ਸੌਫਟ ਪਾਵਰ ਹੈ ਜਿਹਦੇ ਰਾਹੀਂ ਫਿਰ ਹੁੰਦਾ। ਔਰ ਅਸੀਂ ਸਮਝਦੇ ਹਾਂ ਵੀ ਸਿੱਖ ਕੌਮ 35 ਮਿਲੀਅਨ ਜਿਹੜੀ ਡਿਟਰਮਿੰਡ ਹੈ ਕਿ ਉਸਨੇ ਆਪਣਾ ਨੇਸ਼ਨ ਜਿਹੜਾ ਉਹ ਲਿਬਰੇਟ ਕਰਵਾਉਣਾ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕ੍ਰੀਏਟ ਕਰਨਾ ਹੈ। ਅੱਜ 6 ਮਿਲੀਅਨ ਸਿੱਖ ਡਾਇਸਪੋਰਾ ਇੱਕ ਸੌਫਟ ਪਾਵਰ ਵਾਂਗ ਹੈ, ਕਿਉਂਕਿ ਜਦੋਂ ਅਸੀਂ ਇੰਟਰਨੈਸ਼ਨਲ ਪਲੇਟਫਾਰਮ 'ਤੇ ਜਿਹੜੀਆਂ ਕੁਦਰਤੀ ਆਪਦਾਵਾਂ ਨੇ, ਜਿਵੇਂ ਕੋਵਿਡ-19 ਦੇ ਚਲਦਿਆਂ ਹੋਇਆ, ਉਸ ਤੋਂ ਪਹਿਲਾਂ ਸੁਨਾਮੀ, ਹਰੀਕੇਨ ਜਾਂ ਅਰਥਕੁਏਕਸ ਪਾਕਿਸਤਾਨ ਔਰ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਉੱਥੇ ਆਏ, ਤੇ ਸਿੱਖਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਸਨੇ ਉਹਨਾਂ ਨੂੰ ਇੱਕ ਪਾਵਰ ਦੇ ਤੌਰ ਤੇ ਪ੍ਰੋਜੈਕਟ ਕੀਤਾ। ਇਹੀ ਕਾਰਨ ਹੈ ਕਿ ਇਸ ਵਰੇ ਜਿਹੜਾ ਹੈ ਉਹ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਸਿੱਖ ਕੌਮ ਦੇ ਨਾਂ ਵਧਾਈ ਦੇ ਸੁਨੇਹੇ ਦਿੱਤੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK ਸ਼ਾਮਲ ਹੈ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜਦੋਂ, ਔਰ ਇਸੇ ਲਈ ਕਈ ਵਾਰ ਆਪਣੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਤੁਸੀਂ ਜਿਹੜਾ ਸ਼ੋਅ ਕਰਨਾ ਹੀ ਹੈ, ਤੁਸੀਂ ਆਪਣਾ ਸ਼ੋਅ ਹੀ ਇਹ ਠੀਕ ਹੈ ਕਿ ਸੱਚੋ ਸੱਚ ਇੱਕ ਫਲੈਗਸ਼ਿਪ ਸ਼ੋਅ ਹੈ TV 84 ਦਾ, ਪਰ 22.5 ਘੰਟੇ ਸਾਡੇ ਕੋਲ ਨੇ। ਇੱਕ ਜਿਸ ਕੌਮ ਨੇ ਨੇਸ਼ਨ ਬਣਾਉਣਾ ਹੈ ਉਸ ਦਾ ਜੇ ਆਪਣਾ ਇੱਕ ਇੰਡੀਪੈਂਡੈਂਟ ਚੈਨਲ ਜਿਹੜਾ ਸਿਰਫ ਤੇ ਸਿਰਫ ਸਿੱਖ ਵਿਊ ਪੁਆਇੰਟ ਨੂੰ ਜਿਹੜਾ ਉਹ ਹਾਈਲਾਈਟ ਨਾ ਕਰਦਾ ਹੋਵੇ, ਬਾਕੀ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਚਲੀਆਂ ਜਾਂਦੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਇਸ ਇਲੈਕਟ੍ਰੋਨਿਕ ਮੀਡੀਆ ਦੀ ਇੰਪੋਰਟੈਂਸ ਹੀ ਨਹੀਂ, ਖਾਲਿਸਤਾਨ ਦੀ ਤਹਿਰੀਕ 'ਚ TV 84 ਨੇ ਕੀ ਰੋਲ ਅਦਾ ਕਰਨਾ ਹੈ ਬਣਾਉਣ ਵਿੱਚ ਵੀ ਔਰ ਬਣਨ ਤੋਂ ਬਾਅਦ ਵੀ। ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਜਿਹੜੇ ਮੀਡੀਆ ਬਿਫੋਰ ਇੰਡੀਪੈਂਡੈਂਸ ਐਗਜ਼ਿਸਟ ਕਰਦੇ ਨੇ ਕਿਸੇ ਵੀ ਮੁਲਕ ਦੀ, ਬਾਅਦ ਦੇ ਵਿੱਚ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਇਸ ਨਾਲ ਜੁੜੀ ਹੁੰਦੀ ਹੈ ਕਿ ਉਹਨਾਂ ਨੇ ਔਖੇ ਵੇਲੇ ਜਿਹੜਾ ਹੈ ਉਹ ਕੌਮ ਨੂੰ ਅਗਵਾਈ ਦਿੱਤੀ। ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਡੌਨ ਇੰਟਰਨੈਸ਼ਨਲ ਹੈ ਜਿਹੜੀ ਕਾਇਦੇ ਆਜ਼ਮ ਨੇ ਸ਼ੁਰੂਆਤ ਕੀਤੀ। ਸੋ ਅਸੀਂ ਜਿਹੜਾ ਬਿਲਕੁਲ ਸਾਡਾ ਹੰਬਲ ਬੇਸ਼ੱਕ ਬਿਗਨਿੰਗ ਹੈ, ਬੜੇ ਲਿਮਟਿਡ ਰਿਸੋਰਸਿਸ ਨੇ, ਪਰ ਕੌਮ ਤਾਂ ਸਾਡੀ ਅਮੀਰ ਹੈ। ਜੇ ਕੌਮ ਨੂੰ ਇਹ ਰਿਅਲਾਈਜ਼ ਹੋਏ ਕਿ ਭਾਈ ਅਸੀਂ ਇਸ ਨੂੰ ਬੁਲੰਦੀਆਂ ਤੱਕ ਲਿਜਾਣਾ ਹੈ, ਤੇ ਫਿਰ ਉਹਦੇ ਮੁਤਾਬਕ ਸੋਰਸ ਵੀ ਕ੍ਰੀਏਟ ਹੋਣਗੇ। ਔਰ ਅਸੀਂ ਸਮਝਦੇ ਹਾਂ ਵੀ ਜਿਸ ਡ੍ਰੀਮ ਦੇ ਲਈ ਡਾਕਟਰ ਰਣਜੀਤ ਸਿੰਘ ਲਗਭਗ 10 ਸਾਲ ਡੇ ਐਂਡ ਨਾਈਟ ਫਿਕਰਮੰਦੀ 'ਚ ਸੀ, ਉਹਨਾਂ ਨੂੰ ਇਹ ਵੀ ਖਿਆਲ ਹੁੰਦਾ ਸੀ ਕਿ ਇੱਕ ਵੀ ਨਵਾਂ ਪੈਸਾ TV 84 ਦਾ ਵੇਸਟ ਨਾ ਹੋਏ ਕਿਸੇ ਪਾਸੇ, ਔਰ ਉਸ ਦੇ ਲਈ ਉਹ ਕਈ ਜਿਹੜੀਆਂ ਨੇ ਆਪਸ਼ਨਸ ਉਹ ਤਲਾਸ਼ ਕਰਦੇ ਸੀ। ਅਸੀਂ ਵੀ ਇਹ ਅਹਿਦ ਹੀ ਕਰ ਸਕਦੇ ਹਾਂ ਆਪਣੇ ਵਿਊਅਰਸ ਦੇ ਔਰ ਸਿੱਖ ਕੌਮ ਦੇ ਜਿਹੜਾ ਹੈ ਉਹਦੀ ਤਾਕਤ ਦੇ ਉੱਤੇ ਕਿ ਅਸੀਂ ਇਸ ਨੂੰ ਅੱਗੇ ਲਿਜਾਵਾਂਗੇ ਔਰ ਇਸ ਨੂੰ ਉਸੇ ਥਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਡਾਕਟਰ ਸਾਹਿਬ ਦਾ ਨਿਸ਼ਾਨਾ ਸੀ, ਉਹਨਾਂ ਦਾ ਸੁਪਨਾ ਸੀ, ਜਿਸ ਦੇ ਲਈ ਉਹ ਲਗਾਤਾਰ 10 ਸਾਲ ਇਸ ਨੂੰ ਉਹਨਾਂ ਨੇ ਇੱਕ ਬੇਬੀ ਵਾਂਗ ਜਿਹੜਾ ਹੈ ਇਸ ਦੀ ਪਰਵਰਿਸ਼ ਕੀਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਖਬਰਾਂ ਵੱਲ ਨੂੰ ਆਈਏ ਤੇ ਖਬਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਅੱਜ ਦੀ ਜਿਹੜੀ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਖਬਰ ਚੂਜ਼ ਕੀਤੀ ਹੈ, ਪਿਕ ਕੀਤੀ ਹੈ, ਉਹ ਹੈਗੀ ਹੈ ਪਾਕਿਸਤਾਨ ਤੋਂ। ਮਤਲਬ ਹਮੇਸ਼ਾ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੀ ਗੱਲ ਆਉਂਦੀ ਹੈ ਉਹਦੇ 'ਚ ਉਤਾਰ ਚੜ੍ਹਾਅ ਆਪਣੀ ਥਾਂ 'ਤੇ ਨੇ, ਪਰ ਸਿੱਖਾਂ ਦੀ ਹਮੇਸ਼ਾ ਇਹ ਸਾਂਝ ਰਹੀ ਹੈ ਮੁਸਲਮਾਨਾਂ ਦੇ ਨਾਲ। ਉਸ ਸਾਂਝ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਪਾਕਿਸਤਾਨ ਦੇ ਨਾਲ ਨੇੜਤਾ ਹੈਗੀ ਹੈ ਉਹ ਹਮੇਸ਼ਾ ਇੱਕ ਫੈਕਟਰ ਹੁੰਦਾ ਜਿਹੜਾ ਕਿ ਭਾਰਤ ਦੀ ਸਰਕਾਰ ਹੈ ਜਾਂ ਜਿਹੜਾ ਮੀਡੀਆ ਆ ਉਹਨਾਂ ਨੂੰ ਵੀ ਹਮੇਸ਼ਾ ਚੁੱਭਦਾ ਰਿਹਾ ਹੈ। ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਇਹਦਾ ਵੇ ਬੈਕ ਤੱਕ ਅਸੀਂ ਇਹਦਾ ਜਿਹੜਾ ਸਾਰਾ ਪਿਛੋਕੜ ਹੈ ਉਹ ਤੁਸੀਂ ਵੀ ਹਮੇਸ਼ਾ ਡਿਸਕਸ ਕਰਦੇ ਰਹੇ ਹੋ। ਸੋ ਅੱਜ ਜਿਹੜੀ ਖਬਰ ਆਈ ਹੈ ਵੀ ਜਨਰਲ ਬਾਜਵਾ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਉਹਨਾਂ ਨੂੰ 12 ਮੈਂਬਰੀ ਵਫਦ ਮਿਲਿਆ ਆ
ਬ੍ਰਿਟਿਸ਼ ਆਰਮੀ ਦਾ, ਜਿਹਦੇ ਵਿੱਚ ਸਿੱਖ ਫੌਜੀ ਨੇ ਉਹ ਸ਼ਾਮਲ ਨੇ, ਤੇ ਉਹ ਇੱਕ ਵਫਦ ਜਿਹੜਾ ਮਿਲਿਆ, ਤੇ ਉਸ ਵਫਦ ਨੂੰ ਮਿਲਦਿਆਂ ਜਨਰਲ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ ਜਾਂ ਉਹਦੀ ਤਾਮੀਰ ਕਰਨਾ ਮਤਲਬ ਇਹ ਪਾਕਿਸਤਾਨ ਦੀ ਕਮਿਟਮੈਂਟ ਹੈ ਰਿਲੀਜੀਅਸ ਫਰੀडम ਦੇ ਪ੍ਰਤੀ, ਤੇ ਨਾਲ ਹੀ ਨਾਲ ਜਿਹੜੀ ਇੱਕ ਆਪਸੀ ਸਾਂਝ ਦਾ ਸੁਨੇਹਾ ਉਹਨਾਂ ਨੇ ਦਿੱਤਾ ਹੈ। ਤੇ ਇਸ ਨੂੰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਭਾਰਤ ਵੱਲੋਂ ਕਿਵੇਂ ਰਿਐਕਟ ਕੀਤਾ ਜਾਂਦਾ ਹੈ, ਉਹ ਆਪਣੀ ਥਾਂ ਦੇ ਉੱਤੇ ਹੈ, ਬਟ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ 12 ਮੈਂਬਰੀ ਡੈਲੀਗੇਸ਼ਨ ਜਿਸ ਨੂੰ ਬ੍ਰਿਟਿਸ਼ ਫੌਜ ਦੇ ਮੇਜਰ ਜਨਰਲ ਸੈਲੀਆ ਜੇ ਹਾਰਵੀ ਨੇ ਲੀਡ ਕੀਤਾ, ਇਹ ਡਿਪਟੀ ਕਮਾਂਡਰ ਫੀਲਡ ਵੀ ਨੇ ਆਰਮੀ ਦੇ, ਔਰ ਉਹਨਾਂ ਦੀ ਜਨਰਲ ਬਾਜਵਾ ਦੇ ਨਾਲ ਮੀਟਿੰਗ, ਔਰ ਉਹਨਾਂ ਨੇ ਕਿਵੇਂ ਵਾਰਮਥ ਜਿਹੜਾ ਨਿੱਘ ਦਿਖਾਇਆ ਔਰ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ। ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਕਿ ਵੀ ਇਸ ਵਫਦ ਦਾ ਮੁੱਖ ਮਕਸਦ ਪਾਕਿਸਤਾਨ ਵਿਜ਼ਿਟ ਦਾ, ਕਿਉਂਕਿ ਪਹਿਲੀ ਵਾਰ ਹੈ ਕਿ ਜਦੋਂ ਬ੍ਰਿਟਨ ਦੀ ਫੌਜ ਵਿਚਲੇ ਸਿੱਖ ਆਰਮੀ ਮੈਨ ਯੂਨੀਫਾਰਮ ਦੇ ਵਿੱਚ ਆਪਣੇ ਮੇਜਰ ਜਨਰਲ ਦੀ ਕਮਾਂਡ ਦੇ ਥੱਲੇ ਜਾਂ ਉਹਨਾਂ ਦੀ ਅਗਵਾਈ ਦੇ ਥੱਲੇ ਪਾਕਿਸਤਾਨ ਜਾਂਦੇ ਨੇ। ਸੋ ਇਹ ਇਸ ਦਾ ਮੁੱਖ ਮਕਸਦ, ਕਿਉਂਕਿ ਜਦੋਂ ਅਸੀਂ 1897 ਦੇ ਵਿੱਚ ਲੜੀ ਗਈ ਸਾਰਾਗੜੀ ਦੀ ਜੰਗ ਦੀ ਗੱਲ ਕਰਦੇ ਹਾਂ, ਜਿਹੜੀ ਦੁਨੀਆ ਦੀਆਂ ਐਪਿਕਸ ਬੈਟਲਸ ਦੇ ਵਿੱਚ ਜਿਸ ਨੂੰ ਜਿਹੜਾ ਉਹ ਰੁਤਬਾ ਹਾਸਲ ਹੈ, ਤੇ ਇਸ ਗੱਲ ਦਾ ਧਿਆਨ ਰਹੇ ਕਿ 12 ਸਤੰਬਰ 1897 ਨੂੰ 21 ਸਿੱਖ ਫੌਜੀ ਜਿਨ੍ਹਾਂ ਦਾ ਸੰਬੰਧ ਕਿ 4th ਬਟਾਲੀਅਨ ਸਿੱਖ ਰੈਜੀਮੈਂਟ ਦੀ ਸੀ ਉਹਦੇ ਨਾਲ ਸੀ, ਉਹਨਾਂ ਨੇ ਕਿਵੇਂ 10,000 ਤੋਂ ਲੈ ਕੇ 20,000 ਤੱਕ ਜਿਹੜਾ ਨੰਬਰ ਆਂਦਾ ਹੈ, ਜਿਹੜਾ ਕਿ ਕਬਾਇਲੀ ਉਸ ਖਿੱਤੇ ਦੇ ਲੋਕ ਅਸੀਂ ਜ਼ਿਕਰ ਕਰਾਂਗੇ। ਹਾਲਾਂਕਿ ਅਸੀਂ ਇਸ ਬੈਟਲ ਨਾਲ ਜੁੜਿਆ ਹੋਇਆ ਪਿਛੋਕੜ ਜਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਫਗਾਨਿਸਤਾਨ ਦੇ ਇਹਨਾਂ ਕਬਾਇਲੀ ਅਫਗਾਨਾਂ ਦੀ ਗੱਲ ਕਰਦੇ ਹਾਂ ਜਾਂ ਅਫਗਾਨਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਬਾਰੇ ਵਿੰਸਟਨ ਚਰਚਲ ਨੇ ਕਿਹਾ ਸੀ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ, ਉਹ ਆਪਣੇ ਨੁਕਤਾ ਨਿਗਾਹ ਤੋਂ ਆਪਣੀ ਸਰਜ਼ਮੀਨ ਦੇ ਉੱਤੇ ਬ੍ਰਿਟਿਸ਼ ਜਿਹੜਾ ਕਬਜ਼ਾ ਹੈ ਉਸ ਨੂੰ ਖ਼ਤਮ ਕਰਨ ਦੇ ਲਈ ਲੜ ਰਹੇ ਸੀ। ਪਰ ਦੂਸਰੇ ਪਾਸੇ ਜਦੋਂ ਅਸੀਂ ਉਸ ਜੰਗ ਦੇ ਵੇਰਵੇ ਨੂੰ ਦੇਖਦੇ ਹਾਂ, ਤੇ ਸਾਰਾਗੜੀ ਦੀ ਜੰਗ ਜਿਸ ਦੇ ਵਿੱਚ 21 ਸਿੱਖ ਫੌਜੀ ਜਿਨ੍ਹਾਂ ਦਾ ਸੰਬੰਧ ਜਿਹੜਾ ਉਹ ਲਗਭਗ ਸਾਰੇ ਦੇ ਸਾਰੇ ਹੀ ਮੋਗੇ ਦੇ ਇਲਾਕੇ ਨਾਲ ਸੰਬੰਧਿਤ ਸਨ, ਉਹਨਾਂ ਚੋਂ 3 ਜਿਹੜੇ ਨੇ ਉਹ ਨਾਨ ਕਮਿਸ਼ਨਡ ਅਫਸਰ ਸਨ NCO, ਔਰ ਜਿਨ੍ਹਾਂ ਨੂੰ ਔਰ ਜਿਹੜੇ 18 ਨੇ ਉਹ ਜਨਰਲ ਸਨ। ਸੋ ਜਨਰਲ ਫੌਜੀ ਸਨ, ਕੋਈ ਉਹਨਾਂ ਚੋਂ ਆਫਿਸਰ ਰੈਂਕ ਦਾ ਕਮਿਸ਼ਨਡ ਆਫਿਸਰ ਵੀ ਨਹੀਂ ਸੀ। ਔਰ ਜਿਸ ਬਹਾਦਰੀ ਦੇ ਨਾਲ ਉਹਨਾਂ ਨੇ ਇਸ ਨੂੰ ਟੂ ਦਾ ਲਾਸਟ ਮੈਨ, ਜਿਹੜਾ ਇੱਕ ਟਰਮ ਆਰਮੀ 'ਚ ਯੂਜ਼ ਹੁੰਦੀ ਹੈ, ਉਹ ਉਹਨਾਂ ਨੇ ਮੁਕਾਬਲਾ ਕੀਤਾ। ਇਹ ਸਾਰਾਗੜੀ ਦੀ ਜੰਗ ਉਹਨਾਂ ਉਸ ਪੀਰੀਅਡ ਦੇ ਵਿੱਚ ਹੀ 12 ਸਤੰਬਰ 1897 ਨੂੰ ਇਹ ਲੜਾਈ ਲੜੀ ਜਾਂਦੀ ਹੈ। ਔਰ ਜੇ ਇਹਦਾ ਬਰੀਫ ਬੈਕਗਰਾਊਂਡ, ਕਿਉਂਕਿ ਇਹ ਸਾਰਾ ਹੀ ਜਿਸ ਨੂੰ ਟਰਾਈਬਲ ਬੈਲਟ ਕਿਹਾ ਜਾਂਦਾ ਹੈ, ਅੱਜ ਇਹ ਜ਼ਿਲ੍ਹਾ ਔਰਕਜ਼ਾਈ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਸ਼ਾਇਦ ਕਿਸੇ ਵੇਲੇ ਇਹ ਜ਼ਿਲ੍ਹਾ ਕੋਹਾਟ ਦਾ ਹਿੱਸਾ ਸੀ। ਹੁਣ ਇਹ ਉਹ ਖਿੱਤਾ ਹੈ ਜਿਸ ਦੇ ਵਿੱਚ ਔਰਕਜ਼ਾਈ ਕਬੀਲਾ, ਪਠਾਣਾ ਦਾ ਔਰ ਅਫਰੀਦੀ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਵਸਦੇ ਨੇ। ਔਰ ਇਸ ਨੂੰ ਕਿਉਂਕਿ ਇਹੀ ਜਿਹੜੇ ਵੀ ਈਵਨ ਅਹਿਮਦ ਸ਼ਾਹ ਅਬਦਾਲੀ ਜਾਂ ਉਸ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਔਰ ਦੂਸਰੇ ਵੀ ਜਿਹੜੇ ਹਮਲਾਵਰ ਉਸ ਖਿੱਤੇ ਤੋਂ ਆਏ, ਵੱਡੀ ਗਿਣਤੀ ਦੇ ਵਿੱਚ ਇਹ ਬੜੇ ਜੰਗਜੂ ਕਬੀਲੇ ਨੇ ਔਰ ਇਹ ਉਹਨਾਂ ਦੇ ਨਾਲ ਵੀ ਸ਼ਾਮਲ ਹੁੰਦੇ ਸੀ। ਔਰ ਜਦੋਂ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਇੰਡਸ ਦਰਿਆ ਕ੍ਰਾਸ ਕਰਕੇ ਇਸ ਸਾਰੀ ਬੈਲਟ ਨੂੰ ਦਰਾ ਖੈਬਰ ਤੱਕ ਉਸ ਦੇ ਉੱਤੇ ਜਿਹੜਾ ਲਾਹੌਰ ਦਰਬਾਰ ਦਾ ਝੰਡਾ ਝੁਲਾਇਆ, ਤਾਂ ਉਦੋਂ ਵੀ ਬੜੀ ਫੀਅਰਸ ਬੈਟਲਸ ਜਿਹੜੀਆਂ ਕਿ ਸਿੱਖ ਫੌਜ ਦੇ ਜਿਹੜੇ ਚੀਫ ਸੀ ਫੌਜ ਜਨਰਲ ਹਰੀ ਸਿੰਘ ਨਲੂਆ, ਜਿਨ੍ਹਾਂ ਦੀ ਸ਼ਹਾਦਤ ਵੀ ਜਮਰੌਦ ਦੇ ਵਿੱਚ ਹੋਈ ਔਰ ਜਮਰੌਦ ਦਾ ਕਿਲ੍ਹਾ ਜਿਹੜਾ ਉਹਨਾਂ ਦੇ ਪੀਰੀਅਡ 'ਚ ਹੀ ਬਣਾਇਆ ਗਿਆ ਸੀ। ਔਰ ਇਹ ਕੋਈ ਸੌਖੀ ਐਕਸਪੀਡੀਸ਼ਨ ਨਹੀਂ ਸੀ। ਔਰ ਜੇ ਇਹ ਕਹਿਣਾ ਹੋਏ ਕਿ ਜਿੱਥੇ ਬੇਸ਼ੱਕ ਸਿੱਖ ਕੌਮ ਇਸ ਗੱਲ ਦੇ ਉੱਤੇ ਫਖਰ ਕਰਦੀ ਹੈ ਕਿ ਭਾਈ ਉਹਨਾਂ ਨੇ ਕਿਵੇਂ ਇਤਿਹਾਸ ਦੇ ਮੁਹਾਰ ਨੂੰ ਮੋੜਿਆ, ਜਿਸ ਖਿੱਤੇ ਚੋਂ ਨਿਕਲ ਕੇ ਇੰਡਸ ਪਾਰ ਪੰਜਾਬ ਦੀ ਧਰਤੀ ਤੇ ਹਮਲੇ ਹੁੰਦੇ ਸੀ, ਉਹਨਾਂ ਨੇ ਉਸ ਦੇ ਆਪੋਜ਼ਿਟ ਜਾ ਕੇ ਦਰਾ ਖੈਬਰ ਤੱਕ ਜਾ ਕੇ ਉਸ ਦਰਵਾਜ਼ੇ ਨੂੰ, ਦਰਾ ਕਹਿੰਦੇ ਹੀ ਦਰਵਾਜ਼ੇ ਨੂੰ, ਨੇ ਨਾ ਸਿਰਫ ਰੋਕਿਆ ਬਲਕਿ ਜਿਹੜਾ ਇੰਡਸ ਤੋਂ ਲੈ ਕੇ ਦਰਾ ਖੈਬਰ ਤੱਕ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਹੈ, ਇਸ ਨੂੰ ਜਿਹੜਾ ਉਹ ਪੰਜਾਬ ਦਾ ਹਿੱਸਾ ਬਣਾਇਆ। ਲੇਕਿਨ ਇਹ ਜਦੋਂ ਤੁਸੀਂ
ਸ਼ਿਕਾਰੀ ਔਰ ਸ਼ੇਰ ਦੀ ਕਹਾਣੀ ਦੀ ਗੱਲ ਕਰਦੇ ਹੋ, ਜੀ ਦੋਨੋਂ ਪਾਸੇ ਅਸੀਂ ਇਸ ਜਿਹੜੀ ਜੰਗ ਹੈ ਸਾਰਾ ਗੜੀ ਦੀ ਜਾਂ ਬ੍ਰਿਟਿਸ਼ਰਸ ਦਾ ਕੋਲੋਨਾਈਜ਼ ਕਰਨਾ ਹੈ ਉਸ ਖਿੱਤੇ ਨੂੰ ਵੀ, ਔਰ ਜ਼ਾਹਰ ਹੈ ਕਿ ਬ੍ਰਿਟਿਸ਼ਰਸ ਨੇ ਸਭ ਤੋਂ ਪਹਿਲਾਂ ਸਿੱਖ ਰਾਜ ਨੂੰ ਖਤਮ ਕੀਤਾ, ਉਹਨਾਂ ਨੂੰ ਕਿਵੇਂ ਸਬਡਿਊ ਕੀਤਾ। ਸੋ ਇਹ ਹਮੇਸ਼ਾ ਉਸ ਪਰਸਪੈਕਟਿਵ ਤੋਂ ਹੀ ਦੇਖਿਆ ਜਾਂਦਾ। ਲੇਕਿਨ ਗੱਲ ਜਦੋਂ ਅਸੀਂ ਸਿੱਖ ਕੌਮ ਦੀ ਜਾਂ ਸਿੱਖ ਫੌਜੀਆਂ ਦੀ ਬਹਾਦਰੀ ਦੀ ਕਰਦੇ, ਔਰ ਇਹ ਜਦੋਂ ਸਿੱਖ ਦੀ ਸਵਾ ਲੱਖੀ ਸਪਿਰਿਟ ਦੀ ਗੱਲ ਹੁੰਦੀ ਹੈ, ਸੋ ਜ਼ਾਹਰ ਹੈ ਕਿ ਹੈਵੀ ਆਡਸ ਦੇ ਅੱਗੇ ਭਾਵੇਂ ਲੜਨ ਵਾਲੇ 21 ਦੇ 21 ਸਿੱਖ ਫੌਜੀ ਕੋਈ ਸਿੱਖ ਰਾਜ ਲਈ ਨਹੀਂ ਸੀ ਲੜ ਰਹੇ ਜੀ, ਨਾ ਹੀ ਉਹ ਕੋਈ ਕੇਸਰੀ ਨਿਸ਼ਾਨ ਲਈ ਲੜ ਰਹੇ ਸੀ, ਉਹ ਯੂਨੀਅਨ ਜੈਕ ਦੇ ਲਈ। ਬ੍ਰਿਟਿਸ਼ ਜਿਨ੍ਹਾਂ ਨੇ ਜਿਹੜੀ ਸਿੱਖ ਰੈਜੀਮੈਂਟ ਉਸ ਤੋਂ ਕੁਛ ਵਕਤ ਪਹਿਲਾਂ ਫਾਊਂਡ ਕੀਤੀ ਸੀ, ਉਹਨਾਂ ਦੇ ਜਿਹੜੇ ਯੂਨੀਅਨ ਜੈਕ ਦੇ ਥੱਲੇ ਉਹ ਬ੍ਰਿਟਿਸ਼ ਰਾਜ ਲਈ ਲੜ ਰਹੇ ਸੀ। ਲੇਕਿਨ ਇਹ ਜਿਹੜੀ ਤੁਸੀਂ ਓਥ ਲੈਂਦੇ ਹੋ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਉਹਨਾਂ ਨੇ ਉਸ ਨੂੰ ਕਾਇਮ ਰੱਖਿਆ। ਉਸ 21 ਫੌਜੀ ਜਿਨ੍ਹਾਂ 'ਚ ਦੇ 3 ਜਿਹੜੇ ਨੇ ਮੈਂ ਕਿਹਾ ਕਿ ਨਾਨ ਕਮਿਸ਼ਨ ਸਨ, ਉਹ 'ਚ ਹਵਾਲਦਾਰ ਈਸ਼ਰ ਸਿੰਘ ਜਿਹੜਾ ਇੱਕ ਵੱਡਾ ਨਾਂ ਬਣਿਆ, ਉਹਨਾਂ ਦੀ ਕਮਾਂਡ ਥੱਲੇ। ਔਰ ਇਹ ਜਿਹੜਾ ਇਸ ਨੂੰ ਮੈਂ ਜੇ ਜਨਰਲ, ਹਾਲਾਂਕਿ ਇਸ ਦੇ ਉੱਤੇ ਸਾਰਾਗੜੀ ਬੈਟਲ ਤੇ ਪੂਰੀ ਵੈਬ ਸੀਰੀਜ਼ ਬਣੀ ਹੈ, ਫਿਲਮ ਵੀ ਬਣਾਈ ਗਈ, ਉਹ ਹਿੰਦੂ ਤਵੀਆਂ ਨੇ ਉਸ ਦਾ ਆਪਣਾ ਐਂਗਲ ਰੱਖਿਆ ਹੁੰਦਾ ਹੈ ਕਿ ਉਹਨਾਂ ਨੇ ਉਸ ਨੂੰ ਸਿੱਖ ਵਰਸਸ ਮੁਸਲਮ ਜਾਂ ਵਰਸਸ ਅਫਗਾਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਉਸ ਫਿਲਮ ਦੇ ਵਿੱਚ, ਤਾਂ ਕਿ ਉਹ ਸਿੱਖਾਂ ਦੀ ਇਸ ਬਹਾਦਰੀ ਔਰ ਇਹ ਜੰਗਜੂ ਸਪਿਰਿਟ ਨੂੰ, ਜੋ ਉਹਨਾਂ ਦਾ ਹਿੰਦੂਤਵਾ ਦਾ ਜਿਹੜਾ ਏਜੰਡਾ ਹੈ ਹਿੰਦੁਸਤਾਨ ਦਾ, ਉਸ ਨੂੰ ਔਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੇ ਲਈ ਵਰਤ ਸਕਣ। ਪਰ ਅਸੀਂ ਇਸ ਨੂੰ ਉਸ ਪਰਸਪੈਕਟਿਵ 'ਚ ਹੀ ਦੇਖਾਂਗੇ ਜਿਹੜਾ ਇਤਿਹਾਸ ਦਾ ਪਰਸਪੈਕਟਿਵ ਹੈ। ਔਰ ਉਸ ਇਤਿਹਾਸ ਦੇ ਪਰਸਪੈਕਟਿਵ ਤੋਂ ਜੇ ਅਸੀਂ ਗੱਲ ਕਰੀਏ ਕਿ ਜਨਰਲ ਹਰੀ ਸਿੰਘ ਨਲੂਏ ਨੇ ਜਦੋਂ ਬਹੁਤ ਜ਼ਿਆਦਾ ਕੀਮਤ ਸਿੱਖ ਫੌਜ ਨੇ ਚੁਕਾਈ ਸਿੱਖ ਰਾਜ ਦੇ ਵੇਲੇ ਵੀ, ਔਰ ਜੇ ਇਹ ਕਹਿਣਾ ਹੋਏ ਕਿ 2 ਵੱਡੇ ਸਿੱਖ ਜਰਨੈਲ ਜਿਨ੍ਹਾਂ 'ਚ ਹਰੀ ਸਿੰਘ ਨਲੂਆ ਖੁਦ ਵੀ ਸ਼ਾਮਲ ਸਨ, ਔਰ ਅਕਾਲੀ ਫੂਲਾ ਸਿੰਘ ਜਿਹੜੇ ਬਿਲਕੁਲ ਫਾਇਰ ਬ੍ਰੈਂਡ ਜਿਨ੍ਹਾਂ ਦੇ ਅਕਾਲੀਆਂ ਦੇ ਜਥੇ ਨੂੰ ਲੀਡ ਕਰਦੇ ਸੀ, ਦੋਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਬੈਲਟ ਦੇ ਵਿੱਚ ਹੀ ਹੋਈ। ਜਨਰਲ ਹਰੀ ਸਿੰਘ ਨਲੂਆ, ਉਹਨਾਂ ਦੀ ਯਾਦ 'ਚ ਅੱਜ ਵੀ ਸਮਾਧ ਜਮਰੌਦ ਦੇ ਕਿਲ੍ਹੇ 'ਚ ਬਣੀ ਹੈ, ਔਰ ਅਕਾਲੀ ਫੂਲਾ ਸਿੰਘ ਜਿਹੜੇ ਕਿ ਨੌਸ਼ਹਿਰੇ ਦੀ ਜੰਗ ਦੇ ਵਿੱਚ ਸ਼ਹੀਦ ਹੋਏ, ਜਿਨ੍ਹਾਂ ਦੀ ਜਿਹੜੀ ਸਮਾਧ ਹੈ, ਔਰ ਦੂਜਾ ਲੰਡੇ ਦਰਿਆ ਦੇ ਕੰਢੇ ਅੱਜ ਵੀ ਮੌਜੂਦ ਹੈ। ਸੋ ਇਹ ਨਹੀਂ ਹੈ ਕਿ ਵੀ ਸਿਰਫ ਅਸੀਂ ਉਸ ਪੀਰੀਅਡ ਦੇ ਵਿੱਚ ਆਪਣੀ ਸੋਵਰਨਿਟੀ ਉਸ ਬੈਲਟ ਦੇ ਵਿੱਚ ਜਾ ਕੇ ਕੀਤੀ, ਉਹਨਾਂ ਨੇ ਵੀ ਜਵਾਬੀ ਮਾਰ ਜਿਹੜੀ ਹੈ ਉਹਨਾਂ ਕਬਾਇਲੀਆਂ ਨੇ, ਉਹਨਾਂ ਦੇ ਵਿੱਚ ਸਾਡੇ ਦੋਨੋਂ ਹੀ ਜਰਨੈਲ ਜਿਹੜੇ ਨੇ ਇਹਨਾਂ ਨੂੰ ਸ਼ਹੀਦ ਕੀਤਾ। ਸੋ ਇਹ ਇੱਕ ਪਾਰਟ ਰਿਹਾ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਫਗਾਨਾਂ ਨੇ ਈਵਨ ਹੁਣ ਪਿਛਲੇ 40 ਸਾਲਾਂ ਦੇ ਵਿੱਚ ਜਿਵੇਂ ਸੋਵੀਅਤ ਸਾਮਰਾਜ ਨੂੰ ਡਿਫੀਟ ਕੀਤਾ, ਜਿਵੇਂ ਅਮਰੀਕਾ ਔਰ ਨੈਟੋ ਫੋਰਸਿਸ ਨੂੰ ਡਿਫੀਟ ਕੀਤਾ, ਸੋ ਇਹ ਗੱਲ ਜਿੱਥੇ ਉਹਨਾਂ ਦੀ ਬਹਾਦਰੀ, ਔਰ ਇਹ ਵੀ ਜਦੋਂ ਅਸੀਂ ਬਹਾਦਰ ਕੌਮਾਂ ਦਾ ਇਤਿਹਾਸ ਦੇਖਦੇ ਹਾਂ, ਔਰ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਕਿਉਂਕਿ ਹੋਤੀ ਮਰਦਾਨ ਦਾ ਖਿੱਤਾ ਵੀ ਉਸੇ ਬੈਲਟ 'ਚ ਹੈ, ਉਹਨਾਂ ਨੇ ਤਿੰਨੋਂ ਹੀ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਔਰ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਉੱਤੇ ਹਿਸਟਰੀ ਬੁੱਕਸ ਪੰਜਾਬੀ 'ਚ ਲਿਖੀਆਂ ਨੇ। ਔਰ ਉਹਦੇ 'ਚ ਖਾਸ ਤੌਰ 'ਤੇ ਹਰੀ ਸਿੰਘ ਨਲੂਆ ਜਾਂ ਅਕਾਲੀ ਫੂਲਾ ਸਿੰਘ ਵਾਲੇ ਜੀਵਨ ਇਤਿਹਾਸ 'ਚ ਉਹਨਾਂ ਨੇ ਬਹੁਤ ਸਾਰੀ ਪਸ਼ਤੋ ਜ਼ਬਾਨ ਦੇ ਗੀਤ ਵੀ ਦਿੱਤੇ ਨੇ ਜਿਹੜੇ ਉਹਨਾਂ 'ਚ, ਜਿੱਥੇ ਕਿ ਉਹਨਾਂ ਨੇ ਸੈਲੀਬ੍ਰੇਟ ਕੀਤਾ ਹੈ ਬਹਾਦਰੀ ਨੂੰ, ਹਰੀ ਸਿੰਘ ਨਲੂਏ ਨੂੰ। ਸਿਰਫ ਇਹੀ ਨਹੀਂ ਕਿ ਜੀ ਉਹ ਬੱਚਿਆਂ ਨੂੰ ਡਰਾਉਣ ਲਈ ਹੈ ਜੇ ਚੁੱਪਸ਼ਾ ਹਰੀਆ ਰਾਗਲਾ, ਪਰ ਇਹ ਵੀ ਇੱਕ ਸ਼ਿਵਲਰਸ ਕੌਮ ਦੇ ਹਿੱਸੇ ਹੀ ਆਉਂਦਾ ਹੈ ਜਿੱਥੇ ਕਿ ਉਹ ਬਹਾਦਰੀ ਦੇ ਕਦਰਦਾਨ ਹੁੰਦੇ ਨੇ। ਉਹ ਜਨਰਲ ਹਰੀ ਸਿੰਘ ਔਰ ਈਵਨ ਸਿੱਖਾਂ ਨੂੰ ਵੀ, ਜੇ ਸਿੱਖ ਉਸ ਤੋਂ ਬਾਅਦ ਅਫਗਾਨਿਸਤਾਨ 'ਚ ਹੁਣ ਤੱਕ ਜੋ 1979 ਤੋਂ ਸੋਵੀਅਤ ਆਕੂਪੇਸ਼ਨ ਤੋਂ ਬਾਅਦ ਸ਼ੁਰੂ ਹੋਇਆ, ਔਰ ਹੁਣ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲੇ ਤੋਂ ਬਾਅਦ ਆਲਮੋਸਟ ਸਾਰਿਆਂ ਦਾ ਐਕਸੋਡਸ ਹੋਇਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਬਾਵਜੂਦ ਕਿ ਸਿੱਖ ਰਾਜ ਦੇ ਵੇਲੇ ਸਿੱਖ ਫੌਜ ਔਰ ਅਫਗਾਨ ਕਬੀਲਿਆਂ ਦੇ ਵਿੱਚ ਜੰਗਾਂ ਹੋਈਆਂ, ਜੇ ਸਿੱਖ 2 ਤੋਂ 3 ਲੱਖ ਸਿੱਖ ਰਹਿੰਦੇ ਸਨ 1979 ਤੱਕ ਉੱਥੇ ਵਸਦੇ ਰਹੇ। ਔਰ ਈਵਨ ਕੱਲਾ ਉਹੀ ਨਹੀਂ, ਅਫਗਾਨਿਸਤਾਨ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਹੈ, ਜਿਸ ਦਾ ਇਹ ਏਜੰਸੀ ਏਰੀਆ ਜਿਨ੍ਹਾਂ ਦੇ ਵਿੱਚ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ, ਬਿਜੌੜ, ਇਹ ਸਾਰੇ ਇੱਥੇ ਵੱਡੀ ਗਿਣਤੀ 'ਚ ਸਿੱਖ ਵਸਦੇ ਰਹੇ ਨੇ। ਅੱਜ ਜਿਹੜੇ ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾਂ ਦੂਸਰੇ ਆ ਕੇ ਸਿੱਖ ਵਸੇ ਨੇ, ਸਾਰੇ ਉਹਨਾਂ ਖਿੱਤਿਆਂ 'ਚੋਂ ਹੀ ਆਏ ਨੇ ਜਦੋਂ ਕਿ ਲਾਈਫ ਉੱਥੇ ਸੇਫ ਨਹੀਂ ਰਹੀ। ਕਿਉਂਕਿ ਇਹਨੂੰ ਸਮਝਣਾ ਜ਼ਰੂਰੀ ਹੈ। ਕਈ ਵਾਰ ਇਹਨੂੰ ਤੁਸੀਂ ਸਿੰਪਲਿਸਟਿਕਲੀ ਸਿੱਖ ਵਰਸਸ ਅਫਗਾਨ ਜਾਂ ਸਿੱਖ ਵਰਸਸ ਮੁਸਲਮਾਨ ਪੁੱਟ ਕਰਕੇ
ਜਿਵੇਂ ਹਿੰਦੂਤਵੀ ਕਰਦੇ ਨੇ ਜਾਂ ਕਈ ਵਾਰ ਸਾਡੇ ਵੀ ਕੋਈ ਅਨਭੋਲਪਣੇ 'ਚ ਉਸ ਨੂੰ ਕਰਦੇ ਨੇ। ਅਸੀਂ ਜਦੋਂ ਸਾਰਾਗੜ੍ਹੀ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਉਸ ਸਿੱਖ ਸਪਿਰਿਟ ਦੀ ਗੱਲ ਕਰ ਰਹੇ ਹਾਂ ਜਿਹੜੀ ਚਮਕੌਰ ਦੀ ਗੜ੍ਹੀ 'ਚੋਂ ਪ੍ਰੇਰਨਾ ਲੈਂਦੀ ਹੈ ਕਿ ਭਾਈ ਜਿੰਨੇ ਮਰਜ਼ੀ ਹੈਵੀ ਆਰਡਸ ਹੋਣ ਉਹਨਾਂ ਨੇ ਹਥਿਆਰ ਨਹੀਂ ਸੁੱਟਣੇ, ਜਿਹੜੇ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਔਰ ਅਸੀਂ ਉਸ ਬਹਾਦਰੀ ਨੂੰ ਯਾਦ ਕਰਦੇ ਹਾਂ। ਉਸ ਨਾਲ ਜੁੜਿਆ ਹੋਇਆ ਯੂਨੀਅਨ ਜੈਕ ਜਾਂ ਦੂਜਾ ਉਹਨਾਂ ਨੂੰ ਤਾਂ ਉੱਥੋਂ ਕੱਢਣ ਲਈ ਅਗੇਨ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ। ਹੁਣ ਹਰੀ ਸਿੰਘ ਨਲੂਏ ਨੇ ਜਦੋਂ ਇਸ ਸਾਰੇ ਖਿੱਤੇ ਨੂੰ ਦਰਾ ਖੈਬਰ ਤੱਕ ਸਿੱਖ ਰਾਜ ਦਾ ਹਿੱਸਾ ਬਣਾਇਆ ਤੇ ਇਹ ਉਹਨਾਂ ਨੇ ਯਕੀਨੀ ਬਣਾਇਆ ਕਿ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਛੋਟੇ ਛੋਟੇ ਕਿਲੇ ਜਾਂ ਪੋਸਟ, ਵੱਡਾ ਕਿਲਾ ਜਿਵੇਂ ਜਮਰੌਦ ਦਾ ਹੈ ਜਾਂ ਪਿਸ਼ਾਵਰ ਦਾ ਕਿਲਾ, ਉਹ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ ਜੀ, ਉਹਨੂੰ ਸਟਰੈਂਥਨ ਕੀਤਾ। ਪਰ ਥੋੜ੍ਹੇ ਥੋੜ੍ਹੇ ਡਿਸਟੈਂਸ ਦੇ ਉੱਤੇ ਕਿਲੇ ਬਣਾਏ ਔਰ ਉਹਨਾਂ 'ਚੋਂ 2 ਕਿਲੇ ਜਿਹੜੇ ਕਿ ਔਰਕਜ਼ਾਈ ਜ਼ਿਲ੍ਹਾ ਦੇ ਵਿੱਚ, ਜਿਨ੍ਹਾਂ ਨੂੰ ਲੌਕਹਾਰਟ ਜਿਹੜਾ ਅੰਗਰੇਜ਼ਾਂ ਦੇ ਨਾਲ ਵੀ ਜੁੜਿਆ ਔਰ ਗੁਲਿਸਤਾਨ ਕਿਲਾ, ਹੁਣ ਇਹਨਾਂ ਦੋਨਾਂ ਦੇ ਵਿੱਚ ਅੰਗਰੇਜ਼ਾਂ ਨੇ ਇਹਨੂੰ ਫੋਰਟੀਫਾਈ ਕੀਤਾ। ਉੱਥੇ ਲਿਆ ਕੇ ਉਹਨਾਂ ਨੇ ਸਿੱਖ ਰੈਜੀਮੈਂਟ ਦੇ ਇਹ 21 ਜਵਾਨ ਸਾਰਾਗੜ੍ਹੀ ਅਸਲ 'ਚ ਕੋਈ ਕਿਲਾ ਵੀ ਨਹੀਂ ਸੀ। ਇਸ ਦੇ ਲਈ ਜਿਹੜਾ ਸ਼ਬਦ, ਵੈਸੇ ਵੀ ਗੜ੍ਹੀ ਲਫ਼ਜ਼ ਹਮੇਸ਼ਾ ਗੜ੍ਹ ਕਿਲੇ ਨੂੰ ਕਹਿੰਦੇ ਨੇ, ਗੜ੍ਹੀ ਛੋਟਾ ਜਿਹਨੂੰ ਤੁਸੀਂ ਥੋੜ੍ਹਾ ਬਹੁਤ ਫੋਰਟੀਫਾਈ ਕਰਦੇ ਹੋ। ਔਰ ਇਹ ਜਿਹੜਾ ਸਾਰਾਗੜ੍ਹੀ ਸੀ ਇਹ ਲੌਕਹਾਰਟ ਔਰ ਗੁਲਿਸਤਾਨ ਦੇ ਵਿਚਕਾਰ ਡਿਸਟੈਂਸ ਸੀ ਥੋੜ੍ਹਾ, ਉਸ ਦੇ ਵਿੱਚ ਬਣਾਇਆ ਗਿਆ ਇਹਨੂੰ ਐਜ਼ ਏ ਮਿਡਵੇ। ਔਰ ਇਹਨੂੰ ਜਿਹੜਾ ਕਿਹਾ ਹੀ ਹੈਲੀਓਗ੍ਰਾਫਿਕ ਬਲਾਕ ਹਾਊਸ ਸੀ। ਹੁਣ ਹੈਲੀਓਗ੍ਰਾਫੀ ਇਹ ਹੈ ਵੀ ਤੁਹਾਡੀ ਉੱਥੇ ਸਮੌਲ ਬਲਾਕ ਹਾਊਸ ਹੈ, ਤੁਸੀਂ ਜਿਹੜੇ ਨੇ ਉਸ ਦੇ ਰੈਂਪਾਰਟ ਦੇ ਉੱਤੇ ਸਮੌਲ ਜਿਹੜੇ ਨੇ ਉਹ ਬੁਲਟ ਹੋਲਸ ਕ੍ਰੀਏਟ ਕੀਤੇ ਹੋਏ ਨੇ, ਲੂਪ ਹੋਲਡ ਉਹਨਾਂ ਨੂੰ ਕਿਹਾ ਜਾਂਦਾ ਸੀ। ਔਰ ਸਿਗਨਲਿੰਗ ਦੇਣ ਦੇ ਲਈ ਟਾਵਰ ਹੈ ਤਾਂ ਕਿ ਜੇ ਲੌਕਹਾਰਟ ਡੇਂਜਰ 'ਚ ਹੁੰਦਾ ਹੈ ਤੁਸੀਂ ਸਿਗਨਲਿੰਗ ਕਰਦੇ ਹੋ, ਜੇ ਗੁਲਿਸਤਾਨ ਫੋਰਟ ਹੁੰਦਾ ਹੈ। ਸੋ ਇਹ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਸੀ। ਔਰ ਜਿਵੇਂ ਅਸੀਂ ਸਾਰਾਗੜ੍ਹੀ ਦੀ ਹਿਸਟਰੀ ਯੂਨੈਸਕੋ ਵੱਲੋਂ ਵੀ ਦੁਨੀਆ ਦੀਆਂ ਜਿਹੜੀਆਂ 6-7 ਐਪਿਕ ਬੈਟਲਸ ਬਣੀਆਂ ਜਾਂਦੀਆਂ ਉਹਨਾਂ 'ਚ ਵੀ ਸ਼ਾਮਲ ਕੀਤਾ ਹੋਇਆ। ਔਰ ਬ੍ਰਿਟਨ ਦੇ ਵਿੱਚ ਨਾ ਸਿਰਫ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਇਸ ਦੀ ਇੱਕ ਆਪਣੀ ਰੈਕਗਨੀਸ਼ਨ ਹੈ। ਔਰ ਇਸ ਦੇ ਉੱਤੇ ਜਿਹੜਾ ਹੈ ਉਸ ਇਲਾਕੇ ਦੇ ਵਿੱਚ ਜਿਹੜੀ ਔਰਕਜ਼ਾਈ ਕਬੀਲਿਆਂ ਦੀ ਔਰ ਜਿਹਨਾਂ ਨਾਲ ਬਾਅਦ 'ਚ ਅਫਰੀਦੀ ਵੀ ਜੁਆਇਨ ਕਰਦੇ ਨੇ, ਜਿਹੜਾ ਰਿਬੈਲੀਅਨ ਹੈ ਉਹ 27 ਅਗਸਤ ਨੂੰ ਉਸ ਦੀ ਸ਼ੁਰੂਆਤ ਹੁੰਦੀ ਹੈ। ਔਰ 11 ਸਤੰਬਰ ਨੂੰ ਫਾਈਨਲੀ ਹਵਾਲਦਾਰ ਈਸ਼ਰ ਸਿੰਘ ਜਿਹੜਾ ਸਿਗਨਲ ਨੂੰ ਕੰਟਰੋਲ ਕਰ ਰਿਹਾ ਸੀ, ਉਹ ਆਪਣਾ ਜਿਹੜਾ ਵਾਇਰਲੈਸ ਸੈਟ ਹੈ ਸੁੱਟ ਕੇ ਲਾਸਟ ਮੈਸੇਜ ਭੇਜ ਕੇ ਕਿ ਆਈ ਐਮ ਜੰਪਿੰਗ ਨਾਓ ਇਨ ਦਾ ਬੈਟਲ ਗਰਾਊਂਡ। ਸੋ ਲਾਸਟ ਸੋਲਜਰ ਹਵਾਲਦਾਰ ਈਸ਼ਰ ਸਿੰਘ ਜੀ। ਔਰ ਇਹ ਉਹਨਾਂ ਦੀ ਇਸ ਬੈਟਲ ਦੀਆਂ ਧੁੰਮਾਂ ਇਸ ਕਦਰ ਇੰਗਲਿਸਤਾਨ ਵਿੱਚ ਉਸ ਵੇਲੇ ਪਈਆਂ। ਉਦੋਂ ਅਜੇ ਵਿਕਟੋਰੀਆ ਕ੍ਰਾਸ ਜਿਹੜਾ ਹਾਈਐਸਟ ਅਵਾਰਡ ਹੈ ਮਿਲਟਰੀ ਦਾ, ਜਾਂ ਜਿਵੇਂ ਭਾਰਤ ਦੇ ਵਿੱਚ ਪਰਮਵੀਰ ਚੱਕਰ ਦਿੱਤਾ ਜਾਂਦਾ ਹੈ, ਇਹ ਵਿਕਟੋਰੀਆ ਕ੍ਰਾਸ ਨਹੀਂ ਸੀ ਦਿੱਤਾ ਜਾਂਦਾ ਕਿਸੇ ਵੀ ਦੇਸੀ ਨੂੰ, ਅੰਗਰੇਜ਼ਾਂ ਲਈ ਸੀ। ਪਰ ਜਿਹੜਾ ਹਾਈਐਸਟ ਅਵਾਰਡ ਦੇਸੀਆਂ ਨੂੰ ਮਿਲ ਸਕਦਾ ਸੀ ਉਹ ਆਰਡਰ ਆਫ ਮੈਰਿਟ ਸੀ। ਔਰ ਇਹ ਵੀ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ 21 ਦੇ 21 ਜਿਹੜੇ ਸਿੱਖ ਜਵਾਨ ਸੀ ਉਹਨਾਂ ਨੂੰ ਆਰਡਰ ਆਫ ਮੈਰਿਟ, ਜਿਹਨੂੰ ਕਹਿਣਾ ਹੋਏ ਵਿਕਟੋਰੀਆ ਕ੍ਰਾਸ ਜਾਂ ਪਰਮਵੀਰ ਚੱਕਰ ਦਾ ਅਵਾਰਡ ਦਿੱਤਾ ਗਿਆ। ਔਰ ਇਹ ਜਿਹੜੀ ਜੰਗ ਹੈ ਇਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਫਿਰ ਇੱਕ ਟੀਰਾ ਕੈਂਪੇਨ ਕਿਹਾ ਜਾਂਦਾ ਹੈ ਔਰ ਫਿਰ ਉਹਨਾਂ ਦਾ ਕਾਫੀ ਬਲੱਡੀ ਹਿਸਟਰੀ ਹੈ ਅਫਗਾਨਿਸਤਾਨ ਬ੍ਰਿਟਿਸ਼ਰਸ ਦੀ ਰਿਲੇਸ਼ਨਸ਼ਿਪ ਦੀ ਜੀ। ਔਰ ਕਿਉਂਕਿ 21 ਦੇ 21 ਜਵਾਨ ਮੋਗਾ ਔਰ ਉਹਦੇ ਸਰਾਊਂਡਿੰਗ ਇਲਾਕੇ ਨਾਲ ਸੰਬੰਧਿਤ ਸਨ, ਉਹਨਾਂ ਦੀ ਯਾਦ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਅੱਜ ਵੀ, ਜਿੱਥੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਉਹ ਬਣਾਇਆ, ਫੌਜ ਨੇ ਬਣਾਇਆ। ਔਰ ਦੂਸਰਾ, ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਏਗਾ ਕਿ ਉਸ ਤੋਂ ਪਹਿਲਾ ਚੌਂਕ, ਜਿਹਨੂੰ ਕਦੇ ਮਲਕਾਂ ਬੁੱਤ ਦਾ ਚੌਂਕ ਕਹਿੰਦੇ ਸੀ, ਉੱਥੇ ਮਲਕਾਂ ਦਾ ਬੁੱਤ ਵੀ ਲੱਗਾ ਹੁੰਦਾ ਸੀ, ਹੁਣ ਉਹਨੂੰ ਫੁਹਾਰਾ ਚੌਂਕ ਕਹਿੰਦੇ ਨੇ। ਫੁਹਾਰਾ ਚੌਂਕ ਦੇ ਬਿਲਕੁਲ ਨਾਲ ਜਿਹੜਾ ਹੈ ਗੁਰਦੁਆਰਾ ਸਾਰਾਗੜ੍ਹੀ, ਜਿਹੜਾ ਇਹਨਾਂ 21 ਸ਼ਹੀਦਾਂ ਦੀ ਯਾਦ 'ਚ ਬਣਿਆ ਹੋਇਆ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ, ਜਦੋਂ ਮੈਂ ਵੀ 40 ਸਾਲ ਪਹਿਲਾਂ ਦੇਖਿਆ ਉਦੋਂ ਵੀ ਬੜਾ ਖੂਬਸੂਰਤ ਸੀ। ਸੋ ਇਹ ਯਾਦ ਦਹਾਨੀ ਵੀ ਸੀ, ਅੰਗਰੇਜ਼ਾਂ ਦੇ ਆਪਣੇ ਮਕਸਦ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਨੇੜੇ ਇਸ ਨੂੰ ਬਣਾ ਕੇ ਸਿੱਖਾਂ ਦੀ ਲਾਇਲਟੀ ਦੇ ਉੱਤੇ ਫਖਰ ਜਤਾਇਆ। ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਦਿਨ ਨੂੰ ਸਾਰਾਗੜ੍ਹੀ ਦੀ ਇਸ ਜੰਗ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇਸ ਸੰਬੰਧ ਦੇ ਵਿੱਚ ਹੀ ਜਦੋਂ ਅਸੀਂ ਹੁਣ 12 ਮੈਂਬਰੀ ਬ੍ਰਿਟਿਸ਼ ਡੈਲੀਗੇਸ਼ਨ ਦੀ ਗੱਲ ਕਰੀਏ, ਕਿਉਂਕਿ ਬੇਸ਼ੱਕ ਬ੍ਰਿਟਨ ਦੇ ਵਿੱਚ UK 'ਚ ਉਹਨਾਂ ਨੇ ਕੋਈ ਸਿੱਖ ਰੈਜੀਮੈਂਟ ਨਹੀਂ ਬਣਾਈ ਹੋਈ, ਹਾਲਾਂਕਿ ਗੁਰਖਾ ਰੈਜੀਮੈਂਟਸ ਨੇ, ਲੇਕਿਨ ਉਹ ਕਿਉਂਕਿ ਸਿੱਖਾਂ ਦੀ ਬਹਾਦਰੀ ਔਰ ਉਸ ਨੂੰ ਸਮਝਦੇ ਨੇ, ਉਹਨਾਂ ਨੇ ਉਸ ਕਿਸਮ ਦਾ ਜਿਹੜਾ ਆਮ ਬ੍ਰਿਟਿਸ਼ ਆਰਮੀ ਦੇ ਵਿੱਚ ਸਿੱਖਾਂ ਨੂੰ ਦਸਤਾਰ ਨਾਲ, ਕਕਾਰਾਂ ਨਾਲ ਸਰਵ ਕਰਨ ਦਾ ਹੱਕ ਹੈ,
ਔਰ ਉਹਨਾਂ ਚੋਂ ਉਹਨਾਂ ਨੇ ਜਿਹੜੇ ਸਿੱਖ ਇਸ ਵੇਲੇ ਸ਼ਾਇਦ ਸੈਂਕੜਿਆਂ ਦੀ ਗਿਣਤੀ 'ਚ ਹੋਣਗੇ ਜਿਹੜੇ ਸਰਵ ਕਰਦੇ ਨੇ, ਜੇ ਹਜ਼ਾਰਾਂ 'ਚ ਨਾ ਹੋਣ। ਸੋ ਉਹਨਾਂ ਨੇ 10-11 ਜਿਹੜੇ ਸਿੱਖ ਜਵਾਨ ਔਰ ਜਿਨ੍ਹਾਂ ਨੂੰ ਲੀਡ ਮੇਜਰ ਜਨਰਲ ਸੀਲੀਆ ਜੇ ਹਾਰਵੀ ਬੀਬੀ ਹੈ, ਉਹਨਾਂ ਨੇ ਕੀਤਾ। ਸੋ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਮਕਸਦ ਉਹਨਾਂ ਦਾ ਸਾਰਾਗੜ੍ਹੀ ਦੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬੇਸ਼ੱਕ ਮੋਨੂਮੈਂਟ ਅੰਗਰੇਜ਼ਾਂ ਨੇ ਉਸ ਮੁਕਾਮ ਤੇ ਵੀ ਬਣਾਇਆ, ਪਰ ਉਸ ਥਾਂ ਤੇ ਸਪੈਸ਼ਲ ਪਲੈਕ ਵੀ। ਔਰ ਦਰਸ਼ਕ ਕਿਉਂਕਿ ਇਸ ਨੂੰ ਇਹਨਾਂ ਦੋ ਡਿਫਰੈਂਟ ਜਿਹੜਾ ਜਰਨਲਿਸਟ ਵੱਲੋਂ ਜਾਂ ਮੀਡੀਆ ਰਿਪੋਰਟਰਸ ਵੱਲੋਂ ਉਰਦੂ ਪੁਆਇੰਟ ਔਰ ਬੀਬੀ ਮੋਨਾ ਖਾਨ ਜਿਹੜੇ ਕਿ ਪ੍ਰੋਮੀਨੈਂਟ ਇੱਥੇ ਵੀ ਆ ਕੇ UN ਔਰ ਦੂਸਰੇ ਦੇ ਕਵਰ ਕਰਦੇ ਰਹੇ ਨੇ, ਉਹਨਾਂ ਨੇ ਵੀ ਆਪਣੀ ਸਟੋਰੀ ਭੇਜੀ ਹੈ ਜਿਹੜੀ ਕਿ ਇੱਕ ਉਸ ਨਾਲ ਸੰਬੰਧਿਤ ਹੈ ਵੀ ਕਿਵੇਂ ਉੱਥੇ ਮੋਨੂਮੈਂਟ ਦੇ ਨੇੜੇ ਪਲੈਕ ਲਾਈ ਗਈ, ਸਿੱਖ ਅਰਦਾਸ ਕੀਤੀ ਗਈ, ਕੇਸਰੀ ਨਿਸ਼ਾਨ ਦੇ ਨਾਲ ਬ੍ਰਿਟਿਸ਼ ਫੌਜੀ ਜਿਹੜੇ ਨੇ ਉਹ ਨਾਲ ਖਲੋਤੇ ਸਿੱਖ ਫੌਜੀ ਖੜੇ ਨੇ ਜੀ। ਔਰ ਇਸ ਦੇ ਨਾਲ ਨਾਲ ਫਿਰ ਇਹ ਜਿਹੜੇ ਸਿੱਖ ਫੌਜੀ ਨੇ ਅਲੋਂਗ ਵਿਦ ਆਪਣੀ ਮੇਜਰ ਜਨਰਲ ਦੇ ਉਹ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਵੀ ਕਰਦੇ ਨੇ, ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਖਾਸ ਤੌਰ ਤੇ ਉਹਨਾਂ ਦੀ ਕਵਰੇਜ ਵੀ ਹੈ ਕਿ ਕਿਵੇਂ ਉਹ ਲੰਗਰ ਛਕ ਰਹੇ ਨੇ। ਪੰਜਾਬੀ ਅਜੀਤ ਨੇ ਵੀ ਉਹਨੂੰ ਕਵਰ ਕੀਤਾ। ਕਾਪੀਰਾਈਟ ਹੋਣ ਕਰਕੇ ਅਸੀਂ ਉਹ ਵੀਡੀਓਜ਼ ਅਦਰਵਾਈਜ਼ ਦਿਖਾ ਨਹੀਂ ਸਕਦੇ, ਪਰ ਦਰਸ਼ਕ ਉਹਨੂੰ ਬੈਕਗਰਾਊਂਡ ਤੇ ਦੇਖ ਸਕਦੇ ਨੇ। ਔਰ ਇਹ ਸਾਰਾ ਮਿਸ਼ਨ ਕੰਪਲੀਟ ਕਰਨ ਤੋਂ ਬਾਅਦ ਇਹ ਜਿਹੜਾ 12 ਮੈਂਬਰੀ ਡੈਲੀਗੇਸ਼ਨ ਹੈ ਉਹ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਬਾਜਵਾ ਦੇ ਨਾਲ ਮੁਲਾਕਾਤ ਕਰਦੇ। ਲਾਹੌਰ ਦੇ ਵਿੱਚ ਵੀ ਉਹਨਾਂ ਨੇ ਅੱਡ-ਅੱਡ ਸਾਈਟਸ ਦੇ ਉੱਤੇ ਵਿਜ਼ਿਟ ਕੀਤਾ ਹੈ, ਜਿਵੇਂ ਲਾਹੌਰ ਦਾ ਸ਼ਾਹੀ ਕਿਲ੍ਹਾ ਹੈ, ਅਲਾਮਾ ਇਕਬਾਲ ਉਹਨਾਂ ਦਾ ਮਸੋਲੀਅਮ ਹੈ ਔਰ ਬਾਦਸ਼ਾਹੀ ਮਸਜਿਦ ਹੈ, ਇਸ ਨੂੰ ਵੀ ਉਹਨਾਂ ਨੇ ਵਿਜ਼ਿਟ ਕੀਤਾ ਜੀ। ਔਰ ਇਹ ਜਦੋਂ ਉਹਨਾਂ ਨੇ ਜਨਰਲ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਤੇ ਜਨਰਲ ਬਾਜਵਾ ਨੇ ਬੜੇ ਫਖਰ ਦੇ ਨਾਲ ਇਹ ਗੱਲ ਕਹੀ ਔਰ ਬਿਲਕੁਲ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਨੇ 9 ਨਵੰਬਰ 2019 ਨੂੰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਕੋਰੀਡੋਰ ਹੀ ਨਹੀਂ, ਕੋਰੀਡੋਰ ਤਾਂ 4-4.5 ਮੀਲ ਦਾ ਜਿਹੜਾ ਹੈ ਉਹ ਲੰਘ ਹੈ, ਲੇਕਿਨ ਜਿਵੇਂ ਦਰਬਾਰ ਸਾਹਿਬ ਕਰਤਾਰਪੁਰ ਇੱਕ ਹਿਊਜ ਬਿਲਡਿੰਗ ਜਿਹੜੀ ਦੁਨੀਆ ਦੇ ਵਿੱਚ ਆਪਣੇ ਆਪ 'ਚ ਯੂਨੀਕ ਥਾਂ ਰੱਖਦੀ ਹੈ, ਸਿੱਖਾਂ ਦਾ ਮਦੀਨਾ, ਲਗਭਗ 18 ਸਾਲ ਗੁਰੂ ਨਾਨਕ ਸਾਹਿਬ ਨੇ ਉੱਥੇ ਗੁਜ਼ਾਰੇ, ਉਹ ਉਹਨਾਂ ਨੇ ਕੌਮ ਨੂੰ ਸਮਰਪਿਤ ਕੀਤਾ। ਜਨਰਲ ਬਾਜਵਾ ਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ the landmark Kartarpur corridor is the practical manifestation of Pakistan's unwavering commitment towards religious freedom and harmony। ਕਿ ਭਾਈ ਇਹ ਧਾਰਮਿਕ ਸਦਭਾਵਨਾ ਔਰ ਪਾਕਿਸਤਾਨ ਦੀ ਕੌਮ ਦਾ ਜਿਹੜਾ ਹੈ ਉਹ ਆਪਣੀਆਂ ਅਕਲੀਅਤਾਂ ਪ੍ਰਤੀ ਰਵੱਈਆ ਔਰ ਕਿਵੇਂ ਉਹ ਜਿਹੜੇ ਨੇ, ਔਰ ਇਹ ਰਾਵਲਪਿੰਡੀ 'ਚ ਆਰਮੀ ਹੈੱਡਕੁਆਟਰ ਦੇ ਵਿੱਚ ਹੀ ਇਹ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਔਰ ਇਹਦੇ 'ਚ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਇਹ ਕਿਹਾ ਕਿ ਭਾਈ ਕਿਵੇਂ ਅਸੀਂ ਇਸ ਗੱਲ ਦੇ ਲਈ ਵਚਨਬੱਧ ਹੈ ਕਿ ਅਸੀਂ ਘੱਟ ਗਿਣਤੀਆਂ ਦੀ ਜਿਹੜੀ ਹੈ ਉਹਨਾਂ ਦੀ ਧਾਰਮਿਕ ਆਜ਼ਾਦੀ, ਉਹਨਾਂ ਦੀ ਸੁਰੱਖਿਆ ਔਰ ਇਹ ਸਾਰੇ ਨੂੰ ਜਿਹੜਾ ਅਸੀਂ ਵਚਨਬੱਧ ਹੈ। ਔਰ ਬਾਕੀ ਇਸ ਨੂੰ ਪਾਕਿਸਤਾਨ ਦੇ ਮੀਡੀਆ ਨੇ ਵੀ ਕਵਰ ਕੀਤਾ ਔਰ ਜ਼ਾਹਰ ਹੈ ਭਾਰਤੀ ਮੀਡੀਆ ਨੇ ਤਾਂ ਉਸ ਨੂੰ ਗੋਲ ਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਜਿਹੜੇ ਮੈਸੇਜ ਨੇ, ਅਸੀਂ ਇੱਕ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਧਾਰਮਿਕ ਅਸਥਾਨ ਨੇ, ਗੁਰਦੁਆਰਾ ਸਾਹਿਬਾਨ, ਉਹਨਾਂ ਦੀ ਸਾਂਭ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਚੱਜੇ ਢੰਗ ਨਾਲ ਕਰ ਰਹੀ ਹੈ। ਹੋਰ ਵੀ ਗੁਰਦੁਆਰਾ ਸਾਹਿਬ ਖੁੱਲ੍ਹ ਰਹੇ ਨੇ ਜੀ, ਔਰ ਜਿਹੜੇ ਬੇਸ਼ੱਕ ਗੁਰਦੁਆਰੇ ਸਨ ਪਰ ਫੰਕਸ਼ਨਲ ਨਹੀਂ ਸੀ, ਜਿੱਥੇ ਪ੍ਰਕਾਸ਼ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦਾ। ਇਸ ਦੇ ਨਾਲ ਨਾਲ ਸਿੱਖ ਵਿਰਸੇ ਨੂੰ ਜਿਹੜੀ ਜਿਸ ਨੂੰ ਜ਼ਾਹਰਾ ਤੌਰ ਤੇ ਉਹ ਪਾਕਿਸਤਾਨ ਦੀ ਵਿਰਾਸਤ ਕਹਿੰਦੇ ਨੇ, ਔਰ ਠੀਕ ਹੈ ਉਹ ਪਾਕਿਸਤਾਨ ਦੀ ਵਿਰਾਸਤ ਹੀ ਹੈ, ਅਸੀਂ ਤਾਂ ਆਪਣੇ ਪਾਸਟ ਨੂੰ ਦੀ ਗਲੋਰੀ ਨੂੰ ਦੇਖਦੇ ਹਾਂ। ਅੱਜ ਪਾਕਿਸਤਾਨ ਵੀ ਉਹਨਾਂ ਦੇ ਉੱਤੇ ਫਖਰ ਕਰਦਾ ਹੈ ਕਿਉਂਕਿ ਜਿਵੇਂ ਲੇਟੈਸਟ ਉਹਨਾਂ ਦਾ ਡਾਟਾ ਆਇਆ 75,000 ਤੋਂ ਜ਼ਿਆਦਾ ਸਿੱਖ ਹੁਣ ਇਕੱਲੇ ਪਾਕਿਸਤਾਨ ਦੇ ਵਿੱਚ ਹੀ ਵਸਦੇ ਨੇ, ਡਾਇਸਪੋਰਾ ਤਾਂ ਵਿਜ਼ਿਟ ਕਰਦੇ ਨੇ। ਸੋ ਉੱਥੇ ਉਸ ਵਿਰਸੇ ਦੇ ਵਾਰਸ ਵੀ ਨੇ, ਉਹ ਵੀ ਸਾਰੀਆਂ ਹਵੇਲੀਆਂ ਔਰ ਕਿਲੇ ਔਰ ਦੂਸਰੇ ਉਹਨਾਂ ਨੂੰ ਓਰੀਜਨਲ ਸ਼ੇਪ 'ਚ ਲਿਆਉਣ ਦੇ ਲਈ ਤਾਂ ਕਿ ਟੂਰਿਜ਼ਮ ਵੀ ਪ੍ਰਮੋਟ ਹੋਏ, ਜਿਹੜਾ ਉਹਨਾਂ ਦਾ ਮਕਸਦ ਵੀ ਹੈ ਪਾਕਿਸਤਾਨ ਦੀ ਹਕੂਮਤ ਦਾ। ਪਰ ਉਹਦੇ ਨਾਲ ਨਾਲ ਮੈਂ ਸਮਝਦਾ ਹਾਂ ਵੀ ਇਹ ਕੋਈ ਸੌਖਾ ਪਾਰਟ ਨਹੀਂ ਹੈ। ਜੇ ਸਾਰਾਗੜ੍ਹੀ ਜਿਹਦੇ 'ਚ ਜੰਗ ਵੀ ਲੋਕਲ ਕਬੀਲਿਆਂ ਦੇ ਖਿਲਾਫ ਹੈ, ਉਸ ਨੂੰ ਨਾ ਸਿਰਫ ਉਹਨਾਂ ਨੇ ਮੇਨਟੇਨ ਕੀਤਾ ਜਿਹੜੀ ਯਾਦਗਾਰ ਹੈ, ਅੱਗੋਂ ਵੀ ਉਹਨੂੰ ਉਸ ਥਾਂ ਦੇ ਆ ਕੇ ਉਹਨਾਂ ਨੇ ਬ੍ਰਿਟਿਸ਼ ਫੌਜ, ਇਹ ਦੂਸਰਾ ਸਾਡੀ ਸੌਫਟ ਪਾਵਰ ਹੈ ਕਿ ਅਸੀਂ ਹੁਣ ਤੱਕ ਜਿਹੜਾ ਉੱਥੇ ਵੀ ਪ੍ਰਭਾਵ ਇਹੀ ਰਿਹਾ ਹੈ ਕਿ ਸਿੱਖ ਤਾਂ ਜਿਹੜੇ ਨੇ ਉਹ ਯੂਨੀਫਾਰਮ ਪਾ ਕੇ ਭਾਰਤੀ ਫੌਜ ਲਈ ਲੜਦੇ ਨੇ ਅੰਗਰੇਜ਼ਾਂ ਦੇ ਵੇੜੇ,
ਪਰ ਅਸੀਂ ਹੁਣ ਜੇ ਅਮਰੀਕਾ ਦੀ ਫੌਜ ਵੀ ਸਿੱਖ ਸਰਵ ਕਰਦੇ ਆ, ਕੋਈ ਇਰਾਕ ਦੀ ਵਾਰ 'ਚ ਸ਼ਹੀਦ ਹੁੰਦਾ ਹੈ ਜਾਂ ਕੋਈ ਕਿਤੇ ਹੋ, ਸਾਨੂੰ ਫਖਰ ਵੀ ਹੁੰਦਾ ਹੈ ਕਿ ਭਾਈ ਅਸੀਂ ਦੁਨੀਆ ਭਰ ਦੇ ਵਿੱਚ ਸਾਡੀ ਜਿਹੜੀ ਮਿਲਟਰੀ ਕੁਆਲਿਟੀਜ਼ ਨੇ ਜੀ ਉਹ ਵੀ ਰੈਕਗਨਾਈਜ਼ ਹੋਈਆਂ। ਔਰ ਇਸ ਦੇ ਨਾਲ ਨਾਲ ਪੋਲੀਟੀਕਲੀ ਜੇ ਯੂਕੇ ਦੀ ਗਵਰਨਮੈਂਟ ਨੇ ਇਸ ਟੂਰ ਨੂੰ ਮੈਨੇਜ ਕੀਤਾ ਹੈ, ਉਹਨਾਂ ਦਾ ਡਿਪਟੀ ਕਮਾਂਡੈਂਟ ਜਿਹੜੀ ਹੈ ਉਹ ਨਾਲ ਜਾ ਰਹੀ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਇੰਪੋਰਟੈਂਸ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਹੈ। ਔਰ ਅਸੀਂ ਇਸ ਨੂੰ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਨਾਲ ਸਾਡੀਆਂ ਸਾਂਝਾਂ ਔਰ ਉੱਥੇ ਸਾਡੇ ਵਿਰਸੇ ਦੀ ਸਾਂਭ ਸੰਭਾਲ, ਉਸ ਦੇ ਲਈ ਅਸੀਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੇ ਅਵਾਮ ਔਰ ਖ਼ਾਸ ਤੌਰ 'ਤੇ ਜਿਵੇਂ ਹੁਣ ਮਿਲਟਰੀ ਕਮਾਂਡ ਦੇ ਥੱਲੇ ਜਨਰਲ ਬਾਜਵਾ ਦੀ ਕਮਾਂਡ ਥੱਲੇ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਦੇ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹਾਂ ਔਰ ਹੁਣ ਵੀ, ਔਰ ਇਹ ਬ੍ਰਿਟਿਸ਼ ਸਿੱਖ ਫੌਜੀਆਂ ਨੇ ਕਿਹਾ ਕਿ ਭਾਈ ਇਹ ਸਾਡੇ ਲਈ ਪਹਿਲਾ ਮੌਕਾ ਹੈ। ਔਰ ਮੈਂ ਸਮਝਦਾ ਵੀ ਸ਼ਾਇਦ ਇਹ ਪਿਛਲੇ 75 ਸਾਲ 'ਚ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਲੈਵਲ ਦੇ ਉੱਤੇ ਸਾਰਾਗੜ੍ਹੀ ਦੀ ਰੈਕਗਨੀਸ਼ਨ ਹੀ ਨਹੀਂ ਹੋਈ। ਈਵਨ ਬ੍ਰਿਟਿਸ਼ ਆਰਮੀ ਦੇ ਸਿੱਖ ਸੋਲਜਰਸ ਨੇ ਆ ਕੇ ਉੱਥੇ ਅਰਦਾਸ ਕੀਤੀ ਹੈ, ਉੱਥੇ ਕੇਸਰੀ ਨਿਸ਼ਾਨ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰਾ ਪਿਛੋਕੜ ਵੀ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।